अच्छा राणा साहब इधर मूँह करो मेरे वाल। ਤੁਸੀਂ ਸਾਹੀਵਾਲ ਚੋਂ ਆਏ ਜੀ ਉੱਠ ਕੇ, ਬੜਾ ਦਰਖੇਤ ਇਲਾਕਾ, ਉੱਥੇ ਫਸਲ ਮਾਸ਼ਾਅੱਲਾ ਬੜੀ ਸੋਹਣੀ ਹੁੰਦੀ ਜੀ। ਚਾਰ ਚੱਕ ਦੇ ਵਿੱਚ ਆਏ ਹੋ ਹੈ ਤੇ ਕੀ ਤੁਹਾਨੂੰ ਕੀ ਸੁੱਝੀ, ਤੁਸੀਂ ਇੱਥੇ ਕਿਵੇਂ ਆ ਗਏ ਉੱਠ ਕੇ? ਖੈਰ ਜੀ ਕਿਸੇ ਤੁਹਾਨੂੰ ਸੱਦਿਆ ਜਾਂ ਤੁਹਾਨੂੰ ਮਤਲਬ ਕਿ ਇਲਾਕਾ ਚੰਗਾ ਲੱਗਾ? ਨਹੀਂ ਸੱਦਿਆ ਕੋਈ ਤੇ ਆਪਣੀ ਸਟੋਰੀ ਸੁਣਾਓ ਨਾ, ਕੀ ਵਾਪਰੀ ਤੁਹਾਡੇ ਨਾਲ? ਮੇਰਾ ਮਾਂ ਪਿਓ ਮਰ ਗਿਆ, ਅੱਛਾ ਭਤੀਜੇ ਜਿਹੜੇ ਉਹ ਗੰਦੇ ਸੀਗੇ। ਅੱਛਾ ਮੈਂ ਰਹਿੰਦਾ ਸੀ ਪਿੰਡ ਵਿੱਚ ਤੇ ਉਹ ਰਹਿੰਦੇ ਸੀ ਮਰੱਬੇ ਢਾਰੀ ਤੇ। ਅੱਛਾ ਮਾਲ ਮੇਰਾ ਉੱਥੇ ਹੁੰਦਾ ਸੀਗਾ। ਅੱਛਾ ਉਹ ਮੈਂ ਇੱਧਰੋਂ ਜਾਣਾ ਤੇ ਉਹਨਾਂ ਨੇ ਮੱਝਾਂ ਚੋ ਲੈਣੀਆਂ ਮੇਰੇ ਜਾਣ ਤੋਂ ਪਹਿਲਾਂ। ਸ਼ਾਮ ਨੂੰ ਜਦੋਂ ਮੈਂ ਫਲ ਛੱਡਣੇ ਤੇ ਮੈਂ ਵਿਹਲਾ, ਮੁੜ ਕੇ ਮੈਂ ਪੁੱਛਣਾ, ਮੇਰੇ ਗਲ ਪੈ ਜਾਣਾ ਉਹਨਾਂ ਨੇ, ਬੱਖੀ ਪੈ ਜਾਣਾ, ਮੈਨੂੰ ਉਹਨਾਂ ਨੇ ਮਾਰਨਾ। ਅੱਛਾ ਮੈਂ ਮਾੜਾ ਸੀਗਾ। ਮੈਂ ਬਸ ਉਹ ਇੱਕ ਜੰਗਲੀਆਂ ਦਾ ਇਲਾਕਾ ਸੀਗਾ, ਉੱਥੇ ਬੇਹਯਾਈ ਤੇ ਬੇਗੈਰਤੀ ਬਹੁਤ ਜ਼ਿਆਦਾ। ਸਾਹੀਵਾਲ ਦੇ ਕੋਲ ਕਿਹੜਾ ਇਲਾਕਾ ਸੀ, ਕਿਹੜਾ ਪਿੰਡ ਸੀ? ਦਾਰ ਮਾਫੀ। ਅੱਛਾ ਜ਼ਿਲ੍ਹਾ ਸਾਹੀਵਾਲ, ਥਾਣਾ ਹੜੱਪਾ। ਠੀਕ ਹੋ ਗਿਆ, ਅੱਗੇ ਟੋਰੋ ਗੱਲ। ਉਹ ਪੈਲੀ ਸਾਡੀ ਸੀਗੀ ਜਿਵੇਂ ਦਾਨ ਜਲੀ ਦੇ ਨਿਆਂ ਦੇ ਮੁੱਢ ਉੱਥੇ ਜੰਗਲੀ ਰਹਿੰਦੇ ਸੀਗੇ। ਠੀਕ ਹੋ ਗਿਆ। ਉੱਥੇ ਬੇਹਯਾਈ ਤੇ ਬੇਗੈਰਤੀ ਬਹੁਤ ਜ਼ਿਆਦੀ ਸੀਗੀ। ਭਤੀਜੇ ਜਿਹੜੇ ਉਹ ਉਹਨਾਂ ਤੋਂ ਗੰਦੇ ਤੇ ਉਹ ਉਹਨਾਂ ਤੋਂ ਗੰਦੇ ਸੀਗੇ। ਮਾਂ ਪਿਓ ਮੇਰਾ ਮਰ ਗਿਆ। ਮੈਂ ਮਜਬੂਰ ਹੋ ਕੇ ਮੈਂ ਕਿਹਾ ਵੀ ਚਲੋ ਬੱਚਿਆਂ ਦੀ ਇੱਜ਼ਤ ਮਹਿਫੂਜ਼ ਰਹਿ ਜਾਵੇ। ਮੈਂ ਰੋਜ਼ੀ ਕਮਾਉਣ ਵਾਸਤੇ ਇਸ ਪਾਸੇ ਨਹੀਂ ਆਇਆ। ਮੈਂ ਕਿਹਾ ਵੀ ਚਲੋ ਬੱਚਿਆਂ ਦੀ ਇੱਜ਼ਤ ਮਹਿਫੂਜ਼ ਰਹਿ ਜਾਵੇ। ਰੋਜ਼ੀ ਤੇ ਜਿਹੜੀ ਮੁਕੱਦਰਾਂ 'ਚ ਲਿਖੀ ਹੈ, ਮੇਰੇ ਕੋਲੇ ਪਾਸਾ ਹੀ ਇਹ ਸਹੁਰਿਆਂ ਵਾਲਾ ਰਹਿ ਗਿਆ ਸੀਗਾ। ਮਾਂ ਪਿਓ ਜਿੰਦਾ ਹੁੰਦਾ ਸਾਰਾ ਚਾਰ ਚੱਕ ਮੇਰੇ ਨਾਲ ਲਵਾ ਦਿੰਦੇ, ਮੈਂ ਇਸ ਪਾਸੇ ਨਹੀਂ ਸੀ ਆਉਂਦਾ। ਮਾਂ ਪਿਓ ਇਨਸਾਫ ਕਰਦਾ ਸੀਗਾ ਕਿਉਂਕਿ ਮੈਂ ਛੋਟਾ ਸੀਗਾ, ਉਹ ਵੱਡੇ ਭਰਾ ਸੀਗੇ ਤੇ ਉਹ ਉਹਨਾਂ ਨੂੰ ਮਾਂ ਪਿਓ ਹੀ ਠੱਲ ਸਕਦਾ ਹੁੰਦਾ। ਮਾਂ ਪਿਓ ਵਾਸਤੇ ਹੁੰਦੇ ਆ ਸਾਰੇ ਇੱਕੋ ਜਿਹੇ। ਉਹ ਮੇਰੇ ਨਾਲ ਜ਼ਿਆਦਤੀ ਕਰਦੇ ਸੀ। ਅੱਛਾ ਤੂੰ ਸੋਚਿਆ ਕਿ ਮਤਲਬ ਕਿ ਸਹੁਰਿਆਂ ਦੇ ਪਿੰਡ ਜਾਣਾ, ਸਹੁਰਿਆਂ ਕੋਲ ਜਾਣਾ ਮੈਂ ਬਿਹਤਰ ਸਮਝਣਾ, ਤੇ ਮੇਰੇ ਕੋਲੇ ਪਾਸਾ ਹੀ ਇਹ ਰਹਿ ਗਿਆ ਸਹੁਰਿਆਂ ਵਾਲਾ। ਠੀਕ ਹੋ ਗਿਆ ਤੇ ਮੈਂ ਮਜਬੂਰ ਹੋ ਕੇ ਇਸ ਪਾਸੇ ਆਇਆ। ਮੈਂ ਰੋਜ਼ੀ ਅੱਛਾ ਚੱਲ ਫਿਰ ਆ ਗਿਆ ਤੂੰ ਇੱਥੇ। ਹਾਂ ਠੀਕ ਹੋ ਗਿਆ। ਅੱਗੇ ਫਿਰ ਆਇਆ ਵੀ ਮੈਂ 2 ਸਾਲ ਬਾਅਦ ਜਾਂ ਪਹਿਲੇ ਇਹਨਾਂ ਨੂੰ ਪੈਸੇ ਭੇਜੇ। ਮੈਂ ਇਹਨਾਂ ਨੇ ਆਖਿਆ ਵੀ ਉੱਥੇ ਮੈਂ ਦਵਾੜਾ ਕਿਸੇ ਨੂੰ ਦੇਣਾ ਕੀਤਾ ਰਾਈਆਂ ਨੂੰ। ਅੱਛਾ ਉਹਨਾਂ ਕੋਲ ਮੈਂ 5,20,000 ਰੁਪਇਆ ਲਿਆ, ਸਟਾਮ ਉਹਨਾਂ ਨੂੰ ਦੇ ਦਿੱਤਾ ਤੇ ਟਾਈਮ ਉਹਨਾਂ ਨੇ ਮੈਨੂੰ ਦਿੱਤਾ 2 ਸਾਲਾਂ ਦਾ, ਵੀ 2 ਸਾਲਾਂ ਦੇ ਅੰਦਰ ਅੰਦਰ ਤੈਨੂੰ ਉੱਥੋਂ ਇੰਤਕਾਲ ਨਾ ਮਿਲੇ ਪੈਲੀ ਦਾ। ਇਹਨਾਂ ਨੇ ਕਿਹਾ ਇੱਥੇ 3 ਕਿੱਲੇ ਪੈਲੀ ਬਣਦੀ ਆ ਮੰਨੇ ਗੁੱਜਰ ਦੀ ਔਰ ਨਾਦਰ ਗੁੱਜਰ ਦੀ ਢਾਰੀ ਦੇ ਨਾਲ ਸੀ ਪੈਲੀ, ਉਹ ਜਿਹੜੀ ਹਾਜੀ ਗਲੀ ਨੇ ਲੈ ਲਈ। ਉਹ ਮੈਂ ਦੇਖੀ ਹੋਈ ਸੀ ਪੈਲੀ। ਆਉਣ ਤੋਂ ਪਹਿਲੇ ਮੈਂ ਇਹਨਾਂ ਨੂੰ 10 ਲੱਖ, ਇਹਨਾਂ ਨੇ ਆਖਿਆ 2.25 ਲੱਖ ਰੁਪਇਆ ਰੇਟ ਮੁੱਕਾ ਉਹਦਾ। ਮੈਂ 10,40,000 ਰੁਪਇਆ ਇਹਨਾਂ ਨੂੰ ਭੇਜਿਆ। ਅੱਛਾ ਵੀ ਉਹ ਪੈਲੀ ਲੈ ਲਿਓ ਤੇ ਸ਼ਨਾਖਤੀ ਕਾਰਡ ਵੀ ਭੇਜ ਦਿੱਤਾ ਤੇ ਇੰਤਕਾਲ ਕਰਾ ਦਿਓ। 10,40,000 ਇੰਤਕਾਲ ਤੇ ਵੀ ਜਿਹੜੇ ਲੱਗਣੇ ਨਾ ਵਾਧਾ ਘਾਟਾ ਫਿਰ ਮੈਂ ਆਪੇ ਆਣ ਕੇ ਕਰ ਲੂੰਗਾ। ਸਹੀ 2 ਸਾਲ ਮੈਂ ਆਇਆ ਬਾਅਦ ਚ। ਅੱਛਾ ਪੈਸੇ ਪਹਿਲਾਂ ਭੇਜਤੇ? ਪੈਸੇ ਪਹਿਲਾਂ ਭੇਜ। ਠੀਕ ਹੋ ਗਿਆ। ਇਹਨਾਂ ਨੇ ਆਖਿਆ ਜੀ ਉਹ ਪੈਲੀ ਵਾਲਾ ਸੌਦਾ ਕੈਂਸਲ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, ਹਜੇ ਨਹੀਂ ਲੈਣ ਦਿੱਤੀ, ਐ ਹੋ ਗਿਆ। ਇਹਨਾਂ ਨੇ ਗੱਡੀ ਲੈ ਲਈ। ਅੱਛਾ ਮੇਰੇ ਪੁੱਛਣ ਤੋਂ ਬਗੈਰ ਹੀ। ਅੱਛਾ ਗੱਡੀ ਲੈ ਕੇ ਤੇ ਮੁੜ ਕੇ ਫਿਰ ਉੱਥੇ ਚਲੇ ਗਿਆ ਮੇਰੇ ਕੋਲ। ਮੈਂ ਕਿਹਾ ਆ ਕੇ ਗੱਡੀ ਲਈ ਆ, ਪੈਲੀ ਦਾ ਸੌਦਾ ਨਹੀਂ ਬਣਿਆ, ਪੈਲੀ ਤੈਨੂੰ ਫੇਰ ਲੈ ਕੇ ਦਿਆਂਗੇ। ਗੱਡੀ ਲਈ ਹੈ 10 ਲੱਖ ਦੀ। ਅੱਛਾ ਤੇ ਅੱਧ ਤੇਰਾ ਤੇ ਅੱਧ ਸਾਡਾ, ਕਮੇਟੀ ਵੀ ਅਸੀਂ ਪਾਈ ਹੋਈ ਹੈ ਤੇਰੀ। ਮੈਂ ਫਿਰ ਇੱਥੇ ਆ ਗਿਆ। ਮੈਂ ਕਿਹਾ ਗੱਡੀ ਨੂੰ ਦਫਾ ਮਾਰੋ। ਮੈਂ ਗੱਡੀ ਗੁੱਡੀ ਨਹੀਂ ਲੈਣੀ। ਗੱਡੀਆਂ ਟੁੱਟ ਜਾਂਦੀਆਂ, ਗੱਡੀਆਂ ਲੱਗ ਜਾਂਦੀਆਂ, ਗੱਡੀਆਂ ਮੁੱਕ ਜਾਂਦੀਆਂ। ਮੈਂ ਪੈਲੀ ਲੈਣ ਵਾਸਤੇ ਤੁਹਾਨੂੰ ਪੈਸੇ ਭੇਜੇ ਸੀਗੇ, ਮੈਂ ਗੱਡੀਆਂ ਲੈਣ ਵਾਸਤੇ ਨਹੀਂ ਭੇਜੇ। ਇਹ ਪੈਸੇ ਦੇਖ ਕੇ ਮਨ ਛੱਡ ਗਿਆ। ਦੁਕਾਨ ਗੁਲਜ਼ਾਰ ਦੀ ਚੱਲਦੀ ਸੀਗੀ ਜਿਵੇਂ ਕਾਕੇ ਦੀ ਦੁਕਾਨ ਚੱਲਦੀ ਹੈ, ਏਦਾਂ ਚੱਲਦੀ ਸੀ ਪਹਿਲਾਂ। ਇਹ ਦੁਕਾਨ ਤੇ ਤਾਂ ਵੀ ਸੌਦਾ ਤੋਲ ਕੇ ਦੇਣਾ ਪੈਂਦਾ, ਗੱਡੀ ਆਪੇ ਸਰਾਣੇ ਰੱਖ ਦਿਆ ਕਰੂਗੀ ਰੁਪਈਏ ਲਿਆਣ ਕੇ। ਮੈਂ ਉਹ ਗੱਡੀ ਬਕਾਈ ਇਹਨਾਂ ਕੋਲੋਂ। ਮੈਂ ਕਿਹਾ ਇਹਨੂੰ ਵੇਚੋ ਤੇ ਦਫਾ ਮਾਰੋ, ਮੇਰੇ ਪੈਸੇ ਮੈਨੂੰ ਦੇ ਦਿਓ। ਇਹਨਾਂ ਨੇ ਇਸ਼ਤਿਹਾਕਿਆਂ ਨੂੰ ਗੱਡੀ ਵੇਚ ਦਿੱਤੀ 10,80,000 ਦੀ। ਮੈਂ ਕਿਹਾ ਮੁਨਾਫਾ ਵੀ ਤੁਹਾਡਾ, ਮੈਂ 10,40 ਤੁਹਾਨੂੰ ਦਿੱਤਾ ਵਾ, ਉਹ 10,40 ਮੈਨੂੰ ਦੇ ਦਿਓ। ਮੈਂ ਹੁਣ ਇੱਥੇ ਆ ਗਿਆ, ਮੈਂ ਆਪਣੇ ਮੂੰਹ ਸਿਰ ਆਪੇ ਪੈਲੀ ਲੈ ਲੂੰਗਾ। ਉੱਥੇ ਮੈਂ ਦਵਾੜਾ ਜਿਹੜਾ ਉਹ ਮੇਰਾ ਸੋਨੇ ਵਰਗਾ ਦਵਾੜਾ ਸੀਗਾ, ਭਰਾ ਨੇ ਮੈਨੂੰ ਰੋਕਿਆ ਵੀ ਇਹ ਦਵਾੜਾ ਕਿਉਂ ਦੇਈ ਜਾਣਾ। ਮੈਂ ਆਖਿਆ ਇੱਕ ਦਵਾੜੇ ਦੇ ਬਜਾਏ ਨਾ ਮੇਰੇ ਉੱਥੇ 2 ਕਿੱਲੇ 3 ਬਣ ਜਾਣੇ, 2 ਵੀ ਬਣ ਗਏ ਨਾ ਤੇ ਤਾਂ ਵੀ ਕਿੱਲਾ ਮੇਰਾ ਇੱਥੇ ਰਹਿ ਜੂਗਾ। 1.5 ਕਿੱਲਾ ਸੀ ਮੇਰਾ ਉੱਥੇ। ਅੱਛਾ ਤੇ 3 ਪੁੱਤਾਂ ਦਾ 1-1 ਕਿੱਲਾ ਬਣ ਜੂਗਾ। ਉਹਨੇ ਆਖਿਆ ਚਲੋ ਫੇਰ ਠੀਕ ਹੈ, ਪੈਲੀ ਲੈਣੀ ਹੈ ਤੇ ਫੇਰ ਚਲੋ ਦੇਗਾ। ਉਹਨਾਂ ਨੇ ਮੇਰੇ ਇਮਾਨ ਤੇ ਪੈਸੇ ਦਿੱਤੇ ਸੀ, ਇੰਤਕਾਲ ਨਹੀਂ ਸੀ ਦਿੱਤਾ। ਅੱਛਾ ਇੱਥੇ ਆਣ ਕੇ ਮੈਂ ਗੱਡੀ ਵਿਕਾਈ ਆ ਤੇ ਇਹਨੇ 4,40 ਮੈਨੂੰ ਦਿੱਤਾ। ਅੱਛਾ ਇਸ਼ਤਿਹਾਕਿਆਂ ਨੂੰ ਵੇਚ ਦਿੱਤੀ। ਮੈਂ ਕਿਹਾ ਮੁਨਾਫਾ ਤੁਹਾਡਾ। ਮੈਂ ਕਿਹਾ ਯਾਰ 5-20 ਤਾਂ ਕਰਦੇ, ਮੈਂ ਪਿਛਲਿਆਂ ਨੂੰ ਪੈਸੇ ਮੋੜਿਆ ਵਾ। ਗੱਡੀ ਵੇਚਤੀ ਇਹਨਾਂ ਨੇ? ਗੱਡੀ ਵੇਚਤੀ। 4,40 ਤੁਹਾਨੂੰ ਦਿੱਤਾ ਵਿੱਚੋਂ? ਹਾਂ 4,40 ਮੈਨੂੰ ਦਿੱਤਾ। ਮੈਂ ਕਿਹਾ 5-20 ਤਾਂ ਕਰਦੇ, ਮੈਂ ਪਿਛਲਿਆਂ ਨੂੰ ਰਾਈਆਂ ਨੂੰ ਇਹ ਵਾਪਸ ਕਰ ਦੇਣਾ ਪੈਸੇ, ਮੈਨੂੰ ਪੈਲੀ ਨਹੀਂ ਮਿਲੀ ਤੇ ਆਪ ਦਾ ਪਿਛਲਾ ਤੁਹਾਡਾ ਛੁਡਾ ਲੈਣਾ। ਅੱਛਾ ਉਹ ਨਹੀਂ ਆਖੇ ਸਵੇਰੇ ਨਹੀਂ ਤੇ ਪਰਸੋਂ ਚੈੱਕ ਆਉਣਾ ਇਸ਼ਤਿਹਾਰ ਤੇ ਪਰਸੋਂ ਤੈਨੂੰ ਸਾਰੇ ਦੇ ਦਿਆਂਗੇ। ਅੱਛਾ
ਉਹ ਪਰਸੋਂ ਆਉਣ ਤੋਂ ਪਹਿਲਾਂ ਰਾਤੋਂ ਰਾਤ ਫਿਰ ਉਹਨਾਂ ਨਾਲ ਸੌਦਾ ਕਰ ਲਿਆ ਇਹਨਾਂ ਨੇ ਅੱਛਾ ਵੀ ਗੱਡੀ ਲਈ ਹੈ 13.5 ਲੱਖ ਦੀ ਅੱਛਾ। ਗੱਡੀ ਬੜੀ ਸਾਨ ਆ ਅੱਛਾ ਤੇ ਉਹ ਰਾਤ ਨੂੰ ਪੰਜੇ ਪਿਓ ਪੁੱਤ ਫੇਰ ਆ ਗਿਆ ਮੇਰੇ ਕੋਲੇ ਅੱਛਾ ਉਹ ਮੇਰੇ ਘਰ ਦੀ ਦੇ ਵੀ ਦਾਲੇ ਤੇ ਮੇਰੇ ਵੀ ਦਾਲੇ ਵੀ ਗੱਡੀ 13.5 ਲੱਖ ਦੀ ਗਈ ਲਈ ਆ ਗੱਡੀ ਬੜੀ ਸਾਨ 4 ਦਿਨ ਚਲਾ ਕੇ ਸ਼ੋਰੂਮ ਤੇ ਖੜੀ ਕਰਕੇ ਗੱਡੀ 20 ਲੱਖ ਦੀ ਇਹਨੇ ਮੁਨਾਫੇ ਵਾਲੀ ਆ ਅੱਛਾ ਤੇ ਹੁਣ ਪੈਸੇ ਨਹੀਂ ਪੂਰੇ ਹੁੰਦੇ ਪਏ ਅੱਛਾ ਉਹ 440 ਵੀ ਦੇ ਹੂੰ ਉਹ 440 ਵੀ ਲੈ ਗਿਆ ਤੇਰੇ ਕੋਲ ਲੈ ਗਿਆ ਵਾਪਸ ਮੇਰੇ ਦੁਬਾਰਾ? ਕੋਲ ਲੈ ਗਿਆ ਅੱਛਾ ਉਹ ਗੱਡੀ ਲੈ ਲਈ ਹੂੰ ਉਹ ਗੱਡੀ 4 ਦਿਨ ਚੱਲਦੀ ਨੂੰ ਹੋਏ ਸੀਗੇ ਤੇ ਉੱਥੇ ਚਾਚੇ ਮਜੀਦ ਦੇ ਬੂਹੇ ਅੱਗੇ ਖੜੀ ਕਰਿਆ ਆਏ ਤੇ ਉੱਥੋਂ ਫਿਰ ਗੱਡੀ ਚੋਰੀ ਹੋ ਗਈ ਚੋਰੀ ਹੋ ਗਈ ਸਵੇਰ ਨੂੰ ਜੀ ਫੋਨ ਆ ਗਿਆ ਜੀ ਗੱਡੀ ਚੋਰੀ ਹੋ ਗਈ ਅੱਛਾ ਫੇਰ ਮੁੜ ਕੇ ਇਹ ਕਹਿਣ ਜੀ ਗੱਡੀ ਕਬਰ ਹੀ ਲੱਭਦੀ ਇੱਕ ਮੰਡੀ ਬਾਰ ਬਟਨ ਬੰਦਾ ਵਾ ਅੱਛਾ ਉਹ ਇੱਥੇ ਵੀ ਤੁਹਾਡੇ ਕੋਲ ਆਇਆ ਸੀਗਾ ਇੱਕ ਵਾਰੀ ਹੂੰ। ਉਹ ਕਿੱਲੇ ਵਾਲਾ ਖੁੱਸਾ ਪਾ ਕੇ ਆਉਂਦਾ ਹੁੰਦਾ ਸੀ, ਮੈਨੂੰ ਉਹਦਾ ਨਾਂ ਹੀ ਭੁੱਲ ਗਿਆ ਅੱਛਾ ਆ ਵੋਟਾਂ ਵੇਲੇ ਆਇਆ ਸੀਗਾ ਹੂੰ। ਹਾਂ ਮਰ ਗਿਆ ਹੋਇਆ ਹੁਣ ਅੱਛਾ ਉਹ ਮੈਂ ਫੇਰ ਖੜੇ ਪੈਰ ਮੱਝ ਵੇਚੀ ਅੱਛਾ 2,25,000 ਦੀ ਹੂੰ ਸ਼ਾਹਦ ਗੁਲਜ਼ਾਰੀ ਵਾਲਾ ਕਵੇ ਵੀ ਦੰਦੀਆਂ ਵੱਡੇ ਹੱਥਾਂ ਤੇ ਉਹ ਆਂਦਾ ਵੀ ਸਾਡੇ ਇਲਾਕੇ ਚ ਪੂਰੇ ਚ ਇਹੋ ਜੀ ਮੱਝ ਕੋਈ ਨਹੀਂ ਵੀ ਹੂੰ ਮੇਰੇ ਕੋਲ ਪੈਸੇ ਹੈ ਨਹੀਂ ਤਾਂ ਮੈਂ ਮੱਝ ਕਦੇ ਨਾ ਜਾਣ ਦੇ ਮੈਂ 8 ਚੱਕ ਦੇ ਵਪਾਰੀ ਸੀਗੇ ਅੱਛਾ ਜਦੋਂ ਮੱਝਾਂ ਦਾ ਮੁੱਲ ਲੱਖ ਤੋਂ ਠਾਂ ਸੀਗਾ ਹੂੰ ਉਹਨਾਂ ਨੇ ਬਾਜ਼ਾਰ 'ਚ ਖੜੀ ਕਰਕੇ ਦੁਪਹਿਰ ਵੇਲੇ ਚੋਈ ਮੱਝ ਤੇ 14 ਗੱਡੀਆਂ ਨੇ ਦੁੱਧ ਦਿੱਤਾ ਫੇਰ ਵੀ ਅੱਛਾ ਜ਼ੋਰ ਵੇਲੇ ਹੂੰ 2,25,000 ਦੀ ਵੇਚ ਕੇ ਉਹ 2,25,000 ਵੀ ਇਹਨਾਂ ਨੂੰ ਮੈਂ ਦਿੱਤਾ ਅੱਛਾ ਉਹ ਖਾ ਗਿਆ ਅੱਛਾ ਉਹਨੇ ਥੋੜੇ ਕਰਕੇ ਇਹਨਾਂ ਨੂੰ ਮੋੜ ਦਿੱਤੇ ਤੇ ਇਹ ਮੁੜ ਕੇ ਮੈਨੂੰ ਜਿਹੜਾ ਵਾ ਇਦਾਂ ਕਿਸ਼ਤਾਂ ਗੱਡੀ ਵੀ ਗਈ ਪੈਲੀ ਵੀ ਗਈ ਗੱਡੀ ਪੈਸੇ ਵੀ ਗਏ ਮੱਝ ਵੀ ਗਈ ਮੱਝ ਵੀ ਗਈ, ਬੱਕਰੇ ਵੀ ਗਏ ਮੱਝ ਵੀ ਗਈ ਤੇ ਹਾਥੀ ਕੀ ਆਇਆ ਹਾਂ ਕੀ ਹਾਸਲ ਹੋਇਆ ਹਾਸਲ ਕੁਛ ਵੀ ਨਹੀਂ ਹੋਇਆ ਬਸ ਤੇ ਹੁਣ ਤੂੰ ਕੀ ਪੈਗਾਮ ਦੇਣਾ ਚਾਹੁੰਦਾ ਲੋਕੀ ਜਿਹੜੇ ਸਹੁਰਿਆਂ ਤੋਂ ਜਾਂਦੇ ਜਾ ਕੇ ਰਹਿਣ ਕਿ ਨਾ ਰਹਿਣ ਹੈ ਤੇਰੀ ਕੀ ਰਾਏ ਦੱਸ ਨਾ ਸਟੋਰੀ ਤੂੰ ਸੁਣਾਈ ਆਪਣੀ ਹਾਂ ਸੋਚ ਕੇ ਦੱਸ ਨਹੀਂ ਸਹੁਰਿਆਂ ਦੇ ਤਾਂ ਜਾਣਾ ਨਹੀਂ ਚਾਹੀਦਾ ਅੱਛਾ ਮੈਂ ਤਾਂ ਆਇਆ ਮਜਬੂਰ ਹੋ ਕੇ ਅੱਛਾ ਮਤਲਬ ਤੇਰੀ ਰਾਏ ਹੈ ਵੀ ਕੋਈ ਵੀ ਬੰਦਾ ਆਪਣਾ ਬਾਈ ਵਤਨ ਛੱਡ ਕੇ ਸਹੁਰਿਆਂ ਕੋਲ ਜਾ ਕੇ ਨਾ ਰਹੇ ਹਾਂ ਸਹੁਰਿਆਂ ਕੋਲ ਨਾ ਜਾਵੇ ਹੋਰ ਪਾਸੇ ਜਾ ਕੇ ਹੋਰ ਕਿਸੇ ਪਿੰਡ ਚ ਲੈ ਹੋਰ ਜਾਵੇ। ਕਿਉਂ ਰਹਿ ਲਵੇ ਇਹ ਮੈਂ ਗਲਤੀ ਕਰ ਲਈ ਮਤਲਬ ਆ। ਕਿ ਇੰਨਾ ਤੰਗ ਅੱਕਿਆ ਸਹੁਰਿਆਂ ਤੋਂ ਹਾਂ ਠੀਕ ਹੋ ਗਿਆ ਮੈਂ ਇਹਨਾਂ ਤੋਂ ਅੱਕ ਗਿਆ ਰਾਣਾ ਸਾਹਿਬ ਦੀ ਗੱਲ ਪੱਲੇ ਬੰਨ ਲਿਆ ਜੇ ਆਪਣੀ ਠੀਕ ਹੋ ਗਿਆ ਬਾਈ